ਅਗਲੀ ਖਬਰ ਹਰਜੋਤ ਸਿੰਘ ਜੀ ਮੈਂਟੀਕਾ ਤੋਂ ਜਿਹੜੀ ਆ ਰਹੀ ਆ, ਇਹ ਇਸ ਟਾਈਮ ਪੰਜਾਬੀ ਵਸੋਂ ਦੇ ਨਾਲ ਕਾਫੀ ਜ਼ਿਆਦਾ ਵੱਧ ਫੁੱਲਣ ਵਾਲਾ ਜਿਹੜੇ ਸ਼ਹਿਰਾਂ ਦੇ ਵਿੱਚੋਂ ਆ। ਸੋ ਹਾਈਵੇ 5 ਜਿਹੜਾ ਤੇ 99 ਦੇ ਬਿਲਕੁਲ ਵਿਚਕਾਰ 120 ਦੇ ਉੱਤੇ ਜਿਹੜਾ ਫਰੀਵੇ ਜਿਹੜਾ ਦੇ ਉੱਤੇ ਜਿਹੜਾ ਇਹ ਪੈਂਦਾ ਆ। ਇੱਥੇ ਬੀਤੇ ਦਿਨਾਂ 'ਚ ਉੱਥੋਂ ਦੇ ਜਿਹੜਾ ਸਿਟੀ ਕਾਉਂਸਲ ਆ, ਉਹਨਾਂ ਨੇ ਇੱਕ RSS ਦੀ ਜਿਹੜੀ ਇੱਕ ਕਹਿ ਲਓ ਵੀ ਉਸਦੀ ਚਿਲਡਰਨ ਸ਼ਾਖਾ ਜਿਹਨੂੰ ਕਹਿ ਸਕਦੇ ਆ HSS, ਜਿਹੜੀ ਕਿ ਬਹੁਤ ਸਾਰੇ ਮੁਲਕਾਂ ਦੇ ਵਿੱਚ ਹੈਗੀ ਆ, ਇਹ RSS ਦੇ ਨਾਲ ਸੰਬੰਧਿਤ ਹੈਗੀ ਆ। ਤੇ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਪ੍ਰੋਕਲੇਮੇਸ਼ਨ ਜਿਹੜੀ ਉਹ ਜਨਵਰੀ 'ਚ ਪਾਸ ਕਰ ਦਿੱਤੀ ਸੀ। ਪਰ ਉੱਥੋਂ ਦੇ ਹੁਣ ਸਾਰੀਆਂ ਕਮਿਊਨਿਟੀ ਦੇ ਭਾਈਚਾਰਿਆਂ ਦੇ ਦੁਆਰਾ ਇਸ ਚੀਜ਼ ਦਾ ਪ੍ਰੋਟੈਸਟ ਬੀਤੇ ਦਿਨੀ ਮੈਂਟੀਕਾ ਦੀ ਸਿਟੀ ਕਾਉਂਸਲ ਮੀਟਿੰਗ ਦੇ ਵਿੱਚ ਕੀਤਾ ਗਿਆ, ਜਿਸ ਦੇ ਉੱਤੇ ਉਹਨਾਂ ਨੇ ਇਤਰਾਜ਼ ਜਿਹੜਾ ਉਹ ਜਤਾਇਆ ਵੀ RSS ਤਾਂ ਇੱਕ ਪੈਰਾਮਿਲਟਰੀ ਜਿਹੜੀ ਇੰਡੀਆ ਦੀ ਫੇਸਿਸਟ ਰਜੀਮ ਚੱਲ ਰਹੀ ਆ, ਉਸ ਦਾ ਇੱਕ ਹਿੱਸਾ ਆ। ਇਹ ਜਿਹੜੀ ਹਿੰਦੂ ਸਵੈਮ ਸੇਵਕ ਸੰਘ HSS ਹੈਗੀ ਆ, ਵੀ ਉਸ ਨੂੰ ਜਿਹੜੀ ਇਸ ਤਰੀਕੇ ਨਾਲ ਪ੍ਰੋਕਲੇਮੇਸ਼ਨ ਦੇਣੀ ਉਹ ਟੋਟਲੀ ਗਲਤ ਹੈਗੀ ਆ। ਹੁਣ ਉੱਥੇ 50 ਤੋਂ ਵੱਧ ਲੋਕਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ, ਰਜਿਸਟ ਕੀਤਾ, ਤੇ ਉਸ ਤੋਂ ਬਾਅਦ ਦੇ ਵਿੱਚ ਸਿਟੀ ਕਾਉਂਸਲ ਨੇ ਕਿਹਾ ਵੀ ਇਹ ਜਿਹੜਾ ਸਨਮਾਨ ਪੱਤਰ ਉਹਨਾਂ ਨੇ HSS ਨੂੰ ਦਿੱਤਾ ਹੈ ਉਸ ਦੇ ਉੱਤੇ ਮੁੜ ਵਿਚਾਰ ਕਰਨਗੇ। ਨਗਰ ਦੇ ਜਿਹੜੇ ਉੱਥੋਂ ਦੇ ਕਾਉਂਸਲ ਮੈਂਬਰ ਗੈਰੀ ਸਿੰਘ ਤੇ ਉਸ ਦੇ ਸਮੇਤ ਹੋਰ ਜਿਹੜੀ ਸਿਟੀ ਕਾਉਂਸਲ ਦੇ ਸਨਮਾਨ ਪੱਤਰ ਬਾਰੇ ਜਿਹੜੇ ਉਹਨਾਂ ਨੇ ਅਫਸੋਸ ਜਿਹੜਾ ਆ ਉਹ ਜ਼ਾਹਰ ਕੀਤਾ ਹੈਗਾ ਆ। ਸੋ ਬਾਹਰ ਜਿਹੜੇ ਲੋਕਾਂ ਨੇ ਹੱਥਾਂ 'ਚ ਫੱਟੇ ਜਿਹੜੇ ਫੜੇ ਸੀ ਰਜਿਸਟ ਦੀ HSS ਤੇ RSS। ਸੋ ਕਹਿੰਦੇ ਵੀ ਇਸ ਮੌਕੇ ਵੱਖ-ਵੱਖ ਭਾਈਚਾਰਿਆਂ ਦੇ ਲੋਕਾਂ ਨੇ ਆ ਕੇ ਇਸ ਦੇ ਉਲਟ ਜਿਹੜਾ ਪ੍ਰਦਰਸ਼ਨ ਕੀਤਾ, ਕਿਉਂਕਿ ਆਪਾਂ ਦੇਖ ਹੀ ਰਹੇ ਹਾਂ ਵੀ ਜਿਹੜੀ RSS ਉੱਥੇ ਆ, ਉਹਨਾਂ ਦੇ ਦੁਆਰਾ ਉੱਥੋਂ ਦੀਆਂ ਮਾਈਨੋਰਿਟੀ, ਚਾਹੇ ਉਹ ਸਿੱਖ ਆ, ਮੁਸਲਿਮ ਆ, ਈਸਾਈ ਆ, ਉਹਨਾਂ ਦੇ ਖਿਲਾਫ ਲਗਾਤਾਰ ਜਿਹੜਾ ਪ੍ਰਚਾਰ ਤੇ ਉਹਨਾਂ ਦੇ ਖਿਲਾਫ ਜਿਹੜੀ ਅੱਗ ਉਗਲਣ ਵਾਲੀਆਂ ਗੱਲਾਂ ਆ ਉਹ ਲੰਮੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਆ। ਤੇ HSS ਕਹਿੰਦੇ ਕੋਈ ਵੱਖਰੀ ਚੀਜ਼ ਨਹੀਂ, ਉਹ RSS ਦਾ ਹੀ ਹਿੱਸਾ ਆ। ਜੀ ਬਿਲਕੁਲ, ਇਹ ਪਤਾ ਨਹੀਂ ਵੀ ਸੁੱਤੇ ਰਹਿੰਦੇ ਆ ਨਾ ਆਪਣੇ ਬੰਦੇ ਵਿੱਚ। ਜਿੱਦਾਂ ਟਰੱਕਰਸ ਦਾ ਆਪਾਂ ਦੇਖਿਆ ਆ ਵੀ ਏਡੀ ਵੱਡੀ ਪੋਪੂਲੇਸ਼ਨ ਆ ਪੰਜਾਬੀਆਂ ਦੀ, ਜੇ ਆਮ ਕਿਸੇ ਨਾਲ ਗੱਲ ਕਰਕੇ ਦੇਖੋ ਉਹ ਕਹਿੰਦੇ ਵੀ ਇਹ ਤਾਂ ਹੁਣ ਮੰਟੀਕਾ ਸਰੀ ਨਾਲੋਂ ਵੀ ਵੱਡਾ ਸ਼ਹਿਰ ਬਣ ਜਾ ਰਿਹਾ ਜਿੱਥੇ ਇੰਨੀ ਵੱਡੀ ਪੋਪੂਲੇਸ਼ਨ ਆ। ਤੇ ਇਹ RSS ਵਾਲੇ ਕਿੱਦਾਂ ਜਾ ਕੇ ਉੱਥੇ ਆਪਣੀ ਜਿਹੜੀ ਆ ਉੱਥੇ ਪੱਤਰ ਲੈ ਗਏ, ਸਿਟੀ ਸਨਮਾਨ ਪੱਤਰ ਲੈ ਗਏ ਜੀ। ਸੋ ਇਹ ਪਹਿਲਾਂ ਵੀ ਇਹਨਾਂ ਦੇ ਕੈਂਪ ਲੱਗਦੇ ਰਹੇ ਆ ਟ੍ਰੇਸੀ ਏਰੀਏ ਦੇ ਵਿੱਚ ਵੀ। ਸੋ ਆਪਣੇ ਉਸ ਏਰੀਏ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਪੰਜਾਬੀ ਹੈਗੇ ਆ, ਉਹਨਾਂ ਨੂੰ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈਗਾ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਅੱਜ ਇਨਫਲੇਸ਼ਨ ਨੂੰ ਲੈ ਕੇ ਬੋਲੇ ਹੈਗੇ ਆ। ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਅਜੇ ਵੀ ਕਿਹਾ ਵੀ ਰਿਸੈਸ਼ਨ ਨਹੀਂ ਆਇਆ ਹੈਗਾ। ਸੀਰੀਅਸਲੀ ਹੁਣ ਸਾਨੂੰ ਦੇਖਣਾ ਪੈਣਾ ਹੈਗਾ ਆ। ਈਵਨ ਦੋ ਬਿਊਰੋ ਆਫ ਲੇਬਰ ਸਟੈਟਿਸਟਿਕਸ ਜੋ ਉਹ ਵਧੀਆ ਆਏ ਆ ਵੀ ਲੋਕ ਨੂੰ ਜੌਬਾਂ ਮਿਲ ਰਹੀਆਂ ਆ, ਹਜੇ ਇੰਨੀ ਜ਼ਿਆਦਾ ਲੇ ਆਫ ਨਹੀਂ ਹੋਈ ਹੈਗੀ, ਪਰ GDP ਨੂੰ ਲੈ ਕੇ ਇੱਕ ਬਹੁਤ ਵੱਡਾ ਖਤਰਾ ਹੈਗਾ ਆ। ਜੀ ਬਿਲਕੁਲ। ਸੋ ਅੱਗੇ ਹੁਣ ਦੇਖੋ ਕੀ ਜਿਹੜਾ ਹਰਜੋਤ ਸਿੰਘ ਜੀ ਅਰਥਚਾਰੇ ਨੂੰ ਲੈ ਕੇ, ਇਕੋਨਮੀ ਨੂੰ ਲੈ ਕੇ ਬਣਦਾ ਆ। ਪਰ ਓਬਵੀਅਸਲੀ ਨਵੰਬਰ ਦੀਆਂ ਇਲੈਕਸ਼ਨ ਤੇ ਜਾਣ ਤੋਂ ਪਹਿਲਾਂ ਜਿਹੜੇ ਰਾਸ਼ਟਰਪਤੀ ਬਾਈਡਨ ਤੇ ਡੈਮੋਕ੍ਰੇਟਸ ਆ ਇਹ ਨਹੀਂ ਮੰਨਣਾ ਚਾਹਣਗੇ ਵੀ ਇਸ ਟਾਈਮ ਆਪਾਂ ਮੰਦੀ ਦੇ ਵਿੱਚ ਆ, ਰਿਸੈਸ਼ਨ ਦੇ ਵਿੱਚ ਆ। ਐਟਲੀਸਟ ਨਵੰਬਰ ਤੱਕ ਇਸ ਗੱਲ ਨੂੰ ਟਾਲਣ ਦੀ ਜਿਹੜੀ ਅਸੀਂ ਪੂਰੀ ਉਮੀਦ ਜਿਹੜੀ ਰੱਖਦੇ ਹਾਂ ਵੀ ਪੋਲੀਟੀਸ਼ੀਅਨਾਂ ਨੇ ਇਸ ਦੇ ਉੱਤੇ ਲਿਪਾਪੋਤੀ ਜਿਹੜੀ ਉਹ ਜ਼ਰੂਰ ਕਰਨੀ ਹੈਗੀ ਆ। ਕੀ ਜਿਹੜੀ ਸਥਿਤੀ ਬਣੂਗੀ ਅਰਥਚਾਰੇ ਦੀ, ਇਹ ਆਪਾਂ ਨੂੰ ਦੇਖਣ ਵਾਲੀ ਜਿਹੜੀ ਗੱਲ ਰਹਿਣੀ ਆ। ਆਪਾਂ ਬਾਰ-ਬਾਰ ਉੱਦਾਂ ਕਹਿੰਦੇ ਹੀ ਰਹੇ ਹਾਂ, ਕਹਿ ਵੀ ਰਹੇ ਹਾਂ, ਹੁਣ ਤਾਂ ਸਾਰੇ ਹੀ ਜਾਣੇ ਤਕਰੀਬਨ ਇਸੇ ਗੱਲ ਦੇ ਉੱਤੇ ਆ ਵੀ ਬੇਲੋੜੇ ਤੇ ਬੇਫਜ਼ੂਲ ਖਰਚਿਆਂ ਤੋਂ ਜਿਹੜਾ ਉਹ ਆਪਣੇ ਆਪ ਨੂੰ ਹੁਣ ਤੁਹਾਨੂੰ ਬਚਾਉਣ ਦਾ ਵਕਤ ਜਿਹੜਾ ਆ ਉਹ ਚੱਲ ਰਿਹਾ ਹੈਗਾ ਆ। ਸੋ ਦੇਖੋ ਅੱਗੇ ਕੀ ਬਣਦਾ ਆ, ਕੀ ਹੁੰਦਾ ਆ। ਪਰ ਅਰਥਚਾਰੇ ਨੂੰ ਲੈ ਕੇ ਸੰਭਾਵਨਾਵਾਂ ਜਿਹੜੀਆਂ ਆ ਉਹ ਬਲੀਕ ਜਿਹਨੂੰ ਕਹਿੰਦੇ ਆ ਵੀ ਬਹੁਤੀਆਂ ਚੰਗੀਆਂ ਜਿਹੜੀਆਂ ਉਹ ਨਹੀਂ ਨਜ਼ਰ ਆ ਰਹੀਆਂ।